ਹੈਲੋ अस्सलाम वालेकुम नाज़रीन, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ। ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਭਾਈ ਅਕਰਮ ਸਾਹਿਬ। 1947 ਦੇ ਉਜਾੜਿਆਂ ਵੇਲੇ ਦੀ ਨਾਜ਼ਰੀਨ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇਹਨਾਂ ਦੀ ਆਪ-ਬੀਤੀ ਸਾਰੀ ਪੁੱਛਦੇ ਹਾਂ ਇਹਨਾਂ ਦੀ ਜ਼ੁਬਾਨੀ। अस्सलाम वालेकुम जी। वालेकुम सलाम जी। ਕੀ ਹਾਲ ਹੈ ਬਜ਼ੁਰਗੋ? ਠੀਕ ਹੈ अल्लाह पाक दा साम जी, रब दा बड़ा ਬਜ਼ੁਰਗ, शुक्र है। ਆਪਣਾ ਨਾਂ ਕੀ? मेरा नाम नूरुद्दीन है। ਨੂਰਦੀਨ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? रोशन दिन ਦਾਦਾ ਜੀ ਦਾ? सौंदी ਸੌਂਦੀ। बिया ਅੱਛਾ ਜੀ। ਬਜ਼ੁਰਗ, ਆਪਣੀ ਜ਼ਾਤ ਕੀ? गुजर ਗੁੱਜਰ। ਤੁਸੀਂ ਮਹਾਜਰ ਜੀ ਕਿ ਵਸਿੰਦੇ ਹੋ? माजर ਮਹਾਜਰ ਜੀ। ਬਜ਼ੁਰਗ, ਆ ਪਿੰਡ ਕਿਹੜਾ ਜਿੱਥੇ ਬੈਠੇ ਆ? जागोवाला ਜਾਗੋ। ਇਹ ਆਲੇ ਦੁਆਲੇ ਦੇ ਕੋਈ ਦੋ ਚਾਰ ਪਿੰਡ ਦੱਸ ਦਿਓ। आले दाले बब्बर जागोवाला ते टुंडे वाले निठर के माइयां वाले रोखे ਠੀਕ ਹੋ ਗਿਆ ਜੀ। ਅਤੇ ਇੱਥੋਂ ਦਾ ਜ਼ਿਲ੍ਹਾ ਤਹਿਸੀਲ ਤੁਹਾਡਾ ਕਿਹੜਾ? नाबा ਇੱਥੋਂ ਦਾ ਪਾਕਿਸਤਾਨ। ऐसा नशहरा ਅੱਛਾ, ਤਹਿਸੀਲ ਨਸ਼ਹਿਰਾ, तहसील नशहरा जिला कोयराला ਜ਼ਿਲ੍ਹਾ ਗੁਜਰਾत। ਬਜ਼ੁਰਗੋ, ਤੁਹਾਡੇ ਨਾਲ ਗੱਲਾਂ ਕਰਨੀਆਂ ਆਪਾਂ ਹੁਣ ਸਾਰੀਆਂ ਹਿੰਦੁਸਤਾਨ ਦੀਆਂ 47 ਤੋਂ ਪਹਿਲਾਂ ਦੀਆਂ, जी ਉਜਾੜਿਆਂ ਵੇਲੇ ਦੀਆਂ। ਠੀਕ ਹੈ ਜੀ। जी ਤੁਹਾਡਾ ਇੰਡੀਆ ਵਿੱਚ ਪਾਕਿਸਤਾਨ ਪਿੰਡ ਕਿਹੜਾ ਸੀ? सौंडियां ਧੋਂਦੀਆਂ? सौंडियां सौंडियां ਸੌਂਦੀਆਂ? हाँ ਸੌਂਡੀਆਂ। हाँ ਅੱਛਾ ਜੀ। ਤੁਹਾਡੇ ਹਿੰਦੁਸਤਾਨ ਦੇ ਪਿੰਡ ਸੀ ਸੌਂਡੀਆਂ। हाँ जी हाँ ਅਤੇ ਉੱਥੋਂ ਦਾ ਜ਼ਿਲ੍ਹਾ ਕਿਹੜਾ ਸੀ ਤੁਹਾਡਾ? नाबा ਨਾਭਾ। ਅਤੇ ਤਹਿਸੀਲ? पटियाला ਤਹਿਸੀਲ ਪਟਿਆਲਾ ਸੀ। हाँ अंब मलो तहसील मलो जी साडी ਮਲੋ। बिया ਜ਼ਿਲ੍ਹਾ ਪਟਿਆਲਾ। ਅੱਛਾ, ਦੁਬਾਰਾ ਫਿਰ ਕਰਦੇ ਹਾਂ। ਬਜ਼ੁਰਗੋ, ਤੁਹਾਡਾ ਇੰਡੀਆ ਵਿੱਚ ਜ਼ਿਲ੍ਹਾ ਕਿਹੜਾ ਸੀ? ਨਾਭਾ ਉਹਨਾਂ ਮਾ ਪਟਿਆਲਾ ਤੁਹਾਡਾ ਜ਼ਿਲ੍ਹਾ ਪਟਿਆਲਾ ਸੀ ਜੀ। ਅਤੇ ਤਹਿਸੀਲ ਕਿਹੜੀ ਸੀ? ਮਲੋ ਮਲੋ। ਸਹੀ ਹੋ ਗਿਆ। ਅਤੇ ਤੁਹਾਡਾ ਉਹ ਪਿੰਡ ਬਹੁਤ ਵੱਡਾ ਸੀ ਕਿ ਛੋਟਾ ਜਿਹਾ ਸੀ? ਪੂਰਾ ਦਰਮਿਆਨਾ ਪਿੰਡ ਸੀ। ਉੱਥੋਂ ਦੇ ਪਿੰਡਾਂ ਦੇ ਆਲੇ ਦੁਆਲੇ ਨਾਮ ਆਉਂਦੇ ਨੇ ਤੁਹਾਨੂੰ? ਬਿਆ ਆਉਂਦੇ ਨੇ ਦੱਸ ਦਿਓ ਕੋਈ। ਸੌਂਡਾ ਮਲਕੋਵਾਲ ਹਾਂਜੀ ਹਾਂਜੀ ਅਲੀਪੁਰ ਹਾਂਜੀ। ਨਾਲ ਸੌਂਡਾ ਅਲੀਪੁਰ ਮਲਕੋਵਾਲ ਹਾਂ ਹਾਂ ਇਹ ਪਿੰਡ ਸਾਡੇ ਨਾਲ ਨਾਲ ਜੀ ਦੂਰ ਨੇੜੇ ਹਨ। ਹਾਂ। ਪਟਿਆਲੇ ਦੇ ਵੀ ਹਨ ਪਿੰਡ ਸਾਡੇ ਨੇੜੇ ਲੱਗਦੇ ਸਨ 5-7 ਪਿੰਡ। ਸਹੀ ਹੋ ਗਿਆ। ਵੀ ਅਤੇ ਬਜ਼ੁਰਗੋ, ਹੁਣ ਤੁਹਾਡੀ ਉਮਰ ਕਿੰਨੀ ਕੁ ਹੋਣੀ ਤਕਰੀਬਨ? ਸਾਡੀ ਚਲੋ 90 ਸਾਲ ਕਰ ਦੋ ਉਮਰ ਸਾਡੀ। ਇਹ 90 ਦੇ ਸਾਲ ਘੱਟ ਗਈ ਤੇ ਵੱਧ ਗਈ ਹੈ? ਨਾ ਚਲੋ ਕੋਈ ਨਹੀਂ 90 ਨੂੰ ਘਟਾ ਸਾਨੂੰ। ਹਾਂਜੀ ਹਾਂਜੀ। ਸਹੀ ਹੋ ਗਿਆ। ਅਤੇ ਬਜ਼ੁਰਗੋ, ਉੱਥੇ ਪਿੰਡ ਬਹੁਤ ਵੱਡਾ ਸੀ ਤੁਹਾਡਾ? ਨਹੀਂ ਪੂਰਾ ਦਰਮਿਆਨਾ ਜਿਹਾ ਪਿੰਡ ਸੀ। ਕਿਹੜੀ ਕਿਹੜੀ ਕੌਮਾਂ ਬੈਠੀਆਂ ਉੱਥੇ? ਉੱਥੇ ਜਾਂ ਸਿੱਖ ਸਨ 5-4 ਘਰ, ਹਾਂਜੀ। 2-4 ਘਰ ਚੂੜੇ ਜਾਂਦੇ ਸਨ ਅੱਛਾ ਜੀ। ਜਾਂ 5-7 ਘਰ ਸਾਡੇ ਗੁਜਰ ਆਉਂਦੇ ਤੇ। ਅੱਛਾ ਅੱਛਾ। ਅਤੇ ਪਿੰਡ ਸਕੂਲ ਹੈ ਸੀ ਜੀ? ਨਹੀਂ ਕੋਈ ਨਹੀਂ ਸਕੂਲ ਕੋਈ ਨਹੀਂ ਸੀ ਹੈਗਾ? ਨਹੀਂ ਅਤੇ ਕੋਈ ਮਸਜਿਦ ਮੁਸਜਿਦ ਸੀ ਪਿੰਡ? ਮਾਹਜੇ ਸਾਡੇ ਨਹੀਂ ਨਾਲ ਪਿੰਡ ਨਵੀਂ ਬਸਤੀ ਬਣੀ ਸੀ ਨਾਲ ਪਿੰਡ ਇੰਨਾ ਕੁ ਤਾਂ ਜਿਵੇਂ ਬੜਾ ਤੋਂ ਪਿੰਡ ਆਪਣਾ। ਇਹ 5-4 ਪੈਲੀਆਂ ਦਾ ਦੱਸ। ਹਾਂ 5-4 ਪਾਲੀਆਂ ਦਾ। ਅੱਛਾ ਅੱਛਾ। ਅਲੀਪੁਰ ਦਾ ਉੱਥੇ ਮਸਜਿਦ ਵੀ ਸੀ। ਅਲੀਪੁਰ ਸੀ ਪਿੰਡ ਦਾ ਨਾਮ? ਹਾਂ ਜੀ ਨਾਲ ਜਿੱਥੇ ਮਸਜਿਦ ਸੀ ਅੱਛਾ ਅੱਛਾ। ਬਿਲਕੁਲ ਨਾਲ ਸੀ? ਨਾਲ ਹੀ ਦੋ ਸੀ। ਚਾਰ ਪੈਲੀਆਂ ਵਿੱਚ? ਹਾਂ 5-4 ਪਾਲੀਆਂ ਅੱਛਾ, ਉੱਥੇ ਮਸਜਿਦ ਸੀ? ਜੀ। ਸਹੀ ਹੋ ਗਿਆ। ਅਤੇ ਤੁਹਾਡੇ ਪਿੰਡ ਵਿੱਚ ਗੁਰਦੁਆਰਾ ਵੀ ਹੈ ਸੀ ਕਿ ਨਹੀਂ? ਨਹੀਂ ਕੋਈ ਹਾਂ, ਗੁਰਦੁਆਰਾ ਕੋਈ ਨਹੀਂ ਸੀ। ਘਰ ਤੁਹਾਡੇ ਕਿਵੇਂ ਦੇ? ਕੱਚੇ ਹੈ ਪੱਕੇ ਹੁੰਦੇ ਹੁਣ? ਕੱਚੇ ਕੱਚੀ ਮਿੱਟੀ ਦੇ ਜਿਹੜੇ ਹੁੰਦੇ? ਬਿਆ। ਸਹੀ ਹੋ ਗਿਆ। ਜੋ ਆਪਣੇ ਪਿੰਡ ਵਿੱਚ ਖੂਹੀ ਖਾਈਆਂ ਐਸਾ? ਹਾਂ ਖੂਹੀਆਂ ਤੇ ਪਾਣੀ ਭਰਦਾ ਸਨ ਲੋਕ। ਕਿੰਨੀਆਂ ਖੂਹੀਆਂ ਹਨ ਭਲਾ? ਇੱਕੋ ਹੀ ਖੂਹੀ ਸੀ। ਸਿੱਖ ਵੀ ਉੱਥੇ ਭਰਦੇ ਆ, ਮੁਸਲਮਾਨ ਵੀ ਉੱਥੇ ਭਰਦੇ? ਨਹੀਂ ਉਹਨਾਂ ਦਾ ਇੱਕ ਪਾਸੇ ਸੀ ਸਾਡਾ ਇੱਕ ਪਾਸੇ ਦਾ। ਅੱਛਾ, ਉਹਨਾਂ ਦਾ ਲਹਿਦਾ ਸੀ? ਉਹਨਾਂ ਦਾ ਲੈਦਾ ਸੀ। ਅਤੇ ਖੂਹੀਆਂ ਦੇ ਨਾਮ ਹੀ ਰੱਖੇ ਆ ਕੋਈ? ਨਹੀਂ ਕੋਈ ਨਹੀਂ। ਅੱਛਾ ਅੱਛਾ। ਸਹੀ ਹੋ ਗਿਆ। ਅਤੇ ਸਿੱਖਾਂ ਦੇ ਘਰ ਜਿਹੜੇ 4-5 ਤੁਸੀਂ ਕਹਿੰਦੇ ਉਹਨਾਂ ਦਾ ਕੋਈ ਨਾਂ ਆਉਂਦਾ ਕਿਸੇ ਦਾ? ਨਹੀਂ ਉਹਨਾਂ ਦਾ ਕੋਈ ਨਹੀਂ ਆਉਂਦਾ। ਇੱਕ ਅੱਧੇ ਦਾ ਆਉਂਦਾ ਹੋਵੇ? ਜ਼ਿਹਨ 'ਚ ਕਰੋ ਜੀ ਅੱਜ ਯਾਦ। ਕਿਸੇ ਸਿੱਖ ਦਾ, ਚੂੜ ਝਮਾਰ ਦਾ, ਸਾਈ ਦਾ, ਯਾਨੀ ਜਿਹੜੇ ਉੱਧਰ ਗੈਰ ਮੁਸਲਿਮ ਕਿਸੇ ਦਾ ਹੋਵੇ, ਹਿੰਦੂ ਦਾ, ਖੱਤਰੀ ਕੋਈ ਹੋਵੇ? ਦੇਰ ਬੜੀ ਮੈਂ ਹੋ ਗਈ ਨਾ ਗੱਲ ਜੈਨ ਚ ਉਖੜ ਜਾਂਦੀ ਹੈ ਨਾ ਫਿਰ ਹੁਣ ਇੰਨਾ ਗੱਲ ਇੰਨਾ ਕੰਮ ਕਰਦਾ ਹਾਂ। ਸਹੀ। ਬਜ਼ੁਰਗ, ਆਪਣੀ ਪੈਲੀਆਂ ਪੁਲੀਆਂ ਐਸਾ ਉੱਥੇ? ਹਾਂ ਜੀ ਥੀਆਂ ਪੈਲੀਆਂ ਆਪਣੀ ਕਿੰਨੀ ਜ਼ਮੀਨ ਸੀ? ਜ਼ਮੀਨ ਸੀ ਸਾਡੀ ਸਾਰਿਆਂ ਦੀ 5-4 ਭਰਾ ਸਨ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ 100 ਵਿਗੇ ਦੀ ਢੇਰੀ ਸੀ ਭਾਵੇਂ ਦੀ। ਅੱਛਾ ਅੱਛਾ। ਉਹ 4 ਵਿਗੇ ਗੰਦੇ ਸਨ ਪੈਲੀ ਦੇ। 4 ਵਿਗਿਆਂ ਦੀ ਇੱਕ ਪੈਲੀ ਕਹਿੰਦੇ? ਬਿਆ 2 ਕਿੱਲਿਆਂ ਦਾ ਵਿਗਾ ਗੰਦਾ। ਅੱਛਾ ਅੱਛਾ ਅੱਛਾ। 100 ਵਿਗੇ ਦੀ ਢੇਰੀ ਸੀ ਸਾਡੀ। ਹੂੰ। ਸਾਡੀ ਵਾਸਤੀ ਵੀ ਆ ਕੇ ਉੱਥੇ ਸਾਡੀ ਭਾਵੇਂ ਦੇ ਵਿੱਚ ਬਣੀ ਜੋ ਪਿੰਡ ਉਖੜ ਕੇ ਨਾ ਹੂੰ। ਫਿਰ ਪੈਲੀਆਂ 'ਚ ਆ ਗਏ ਤੇ ਸਹੀ। ਮਾਤਾ ਛੋਟੀ ਪੂਰਾ ਪਿੰਡ ਦਾ ਸਾਡਾ। ਹੂੰ। ਜੀ ਆਪਣੇ ਪਿੰਡ ਦੇ ਨੰਬਰਦਾਰ ਹੈ ਸੀ ਕੋਈ? ਹੈ ਸੀ ਉਹ ਸਿੱਖ ਹੀ ਸੀ। ਉਹਦਾ ਨਾਂ ਯਾਦ ਹੈ? ਨਹੀਂ ਯਾਦ ਉਹਦਾ? ਇਹ ਸਿੱਖ ਸੀ, ਇੱਕੋ ਨੰਬਰਦਾਰ ਸੀ, ਉਹ ਵੀ ਸਿੱਖ ਸੀ? ਹੈਂ? ਜੀ ਅੱਛਾ ਅੱਛਾ।
ਸਹੀ ਹੈ। ਤੇ ਬਜ਼ੁਰਗ ਆਪਣੀ ਪੈਲੀਆਂ ਤੁਹਾਡੀਆਂ ਕਿੱਥੇ ਕਰ ਗਏ ਪਿੰਡ ਤੋਂ? ਬਹੁਤ ਦੂਰ ਥਾਂ ਲੱਗੇ ਤੁਹਾਡੇ? ਨਹੀਂ ਜੀ ਸਾਡੇ ਪਿੰਡ ਦੇ ਵਿਆਹ ਜੀ ਮੈਂ ਤੇ ਆਪਾਂ ਪੈਣੀਆਂ 'ਚ ਬੈਠੇ ਆਪਣੀਆਂ ਪਿੰਡ ਦੇ ਬਿਲਕੁਲ ਨਾਲ ਲੱਗਦੇ? ਨਾਲ ਲੱਗਦੀਆਂ। ਖੂਹ ਖਾਇਆ ਸੀ ਆਪਣੇ? ਹਾਂ ਖੂਹ ਹੀ ਕਿਹੜਾ ਖੂਹ? ਉਹਦਾ ਨਾਂ ਵੀ ਰੱਖਿਆ ਸੀ ਖੂਹ ਦਾ ਨਾਂ ਕੋਈ? ਮਾ ਖੂਹੇ ਸਨ ਚੱਲਦੇ ਸਨ ਖੂਹਾਂ ਤੇ ਬਾਈ ਹੁੰਦੀ ਸੀ ਕਿਹੜੇ ਨਾਰਾਂ ਤੇ ਨਹੀਂ ਨਹੀਂ, ਕਈ ਨਾਵਾਂ ਤਾਂ ਮਸ਼ਹੂਰ ਹੁੰਦੇ ਨੇ। ਨਹੀਂ ਕੋਈ ਨਹੀਂ ਖੂਹ ਦਾ ਮਸ਼ਹੂਰ ਕੋਈ ਨਹੀਂ ਅੱਛਾ, ਖੂਹਾਂ ਦਾ ਪਾਣੀ ਲਾਉਂਦੇ ਆ? ਖੂਹਾਂ ਦਾ ਪਾਣੀ ਲਾਉਂਦਾ ਸਕੂਲ ਹੈ ਸੀ ਪਿੰਡ 'ਚ? ਨਹੀਂ ਕੋਈ ਨਹੀਂ ਸਕੂਲ ਦਾ? ਪੜ੍ਹੇ ਨਹੀਂ ਤੁਸੀਂ? ਨਹੀਂ ਇੱਧਰ ਆਣ ਕੇ ਪੜ੍ਹੇ? ਇੱਧਰ ਵੀ ਨਹੀਂ ਪੜ੍ਹੇ ਉੱਧਰ ਵੀ ਨਹੀਂ ਪੜ੍ਹੇ। ਸਕੂਲ ਸਕਾਲ ਤੋਂ ਘੱਟ ਹੀ ਹੁੰਦੇ। ਲਿਆ ਤੇ ਆਪਣੇ ਕੋਲ ਉੱਥੇ ਕੋਈ ਦਰਬਾਰ ਕੋਈ ਮੇਲਾ ਕੋਈ ਲੱਗਦਾ ਸੀ ਪਿੰਡ 'ਚ? ਮੈਂ ਪਿੰਡ ਸਕੂਲ ਨਹੀਂ ਲੱਗਦਾ। ਅੱਛਾ ਜੀ। ਅੱਛਾ ਬਜ਼ੁਰਗ, ਜਿਹੜੇ ਤੁਸੀਂ ਸਿੱਖਾਂ ਦੇ ਘਰ ਗਏ ਰਹੇ ਹੋ, ਪੰਚਾਇਤ ਜਿਹੜੇ ਆਇਆ ਸਾਂ, ਵੀ ਉਹਨਾਂ ਦਾ ਮੁਸਲਮਾਨਾਂ ਦਾ ਰਹਿਣ ਸਹਿਣ ਕਿਵੇਂ ਸੀ? ਲੜਾਈ ਤੋਂ ਪਹਿਲਾਂ, 47 ਤੋਂ ਪਹਿਲਾਂ? ਉਹਨਾਂ ਦਾ ਬਹਿਣ ਖਲੋਣ ਸਾਡਾ ਇਕੱਠਾ ਸੀ। ਹਾਂਜੀ। ਇੱਕ ਥਾਂ ਦੇ ਬਹਿੰਦੇ ਖਲੋਂਦੇ ਚੰਗੀ ਮਾੜੀ ਨੂੰ ਸੱਦ ਲੈਂਦੇ ਸਾਨੂੰ ਵੀ ਬਜ਼ੁਰਗਾਂ ਨੂੰ। ਅਤੇ ਸਾਡੇ ਬਜ਼ੁਰਗ ਵੀ ਚਲੇ ਜਾਂਦੇ ਤੇ ਜੋ ਕੋਈ ਕੰਮ ਕਰਨਾ ਤਾਂ ਉਹ ਵੀ ਆ ਜਾਂਦੇ ਸਨ। ਜਿਵੇਂ ਸਲਾਹ ਨਾਲ ਕੋਈ ਕੰਮ ਆਉਂਦਾ ਇੰਝ ਕੰਮ ਕਰ ਦਿੰਦੇ ਸਨ। ਪਿਆਰ ਮੁਹੱਬਤ ਨਾਲ ਰਹਿ ਰਹੇ? ਪਿਆਰ ਮੁਹੱਬਤ ਨਾਲ ਰਹਿ ਰਿਹਾ। ਸਹੀ। ਆਪਣੇ ਪਿੰਡ ਤੇ ਹਮਲਾ ਹੁਮਲਾ ਤਾਂ ਨਹੀਂ ਹੋਇਆ 47 ਟਾਈਮ ਤੁਹਾਡੇ ਤੇ? ਹੋਇਆ ਦਾਮੇ ਹੁੰਦਾ ਰਿਹਾ ਜੀ। ਅਸੀਂ ਪਿੰਡੋਂ ਨਿਕਲੇ ਹਾਂ ਫਿਰ ਸਾਉਣ ਭਾਦੋਂ ਦੇ ਦਿਨ ਸਨ। ਕਿਹੜੇ ਟਾਈਮ ਨਿਕਲੇ ਹੋ? ਅਸੀਂ ਨਿਕਲੇ ਹਾਂ ਜਾਤੀ ਨਹੀਂ ਨਿਕਲੇ 2-3 ਦਿਨ ਅਸੀਂ ਨਾ ਰਾਤ ਨੂੰ ਨਿਕਲ ਜਾਣਾ। ਹਾਂਜੀ। ਪਿੰਡ ਦੇ ਵਿੱਚ ਜਿਹੜੇ ਸਨ ਚੰਗੇ ਗੱਭਰੂ ਮੁੰਡੇ ਉਹਨਾਂ ਕੋਲ 5-10 ਪਿੰਡ 'ਚ ਰਹਿਣਾ, ਪਿੰਡ ਦਾ ਪਹਿਰਾ ਦੇਣਾ। ਹਮਲਾ ਨਾ ਕਰੇ ਕੋਈ? ਪਿੰਡ ਦਾ ਲਾਮਾ ਆ ਕੇ ਹਮਲਾ ਨਾ ਕਰੇ। ਜਿਹੜੇ ਨਿੱਕੀ ਮੰਡੀਰ ਪਾਰਟੀ ਸੀ ਜਾਂ ਵਡੇਰੇ ਬੁੱਢੇ ਸਨ ਨਿੱਕੇ ਮੋਟੇ, ਉਹਨਾਂ ਬਾਹਰ ਪੈੜੀਆਂ ਜਾ ਕੇ ਜਿਵੇਂ ਪਿੰਡੋਂ ਨਿਕਲਣਾ ਇੱਥੇ ਆ ਜਾਣਾ, ਪੈੜੀਆਂ 'ਚ ਜਾ ਕੇ ਰਾਤ ਨੂੰ ਆਪਣਾ ਵਕਤ ਗੁਜ਼ਾਰਦੇ ਰਹਿਣਾ। ਫਿਰ ਉੱਥੋਂ ਨਿਕਲੇ ਨੇ, ਫਿਰ ਹੌਲੀ ਹੌਲੀ ਨਿਕਲ ਗਏ। ਫਿਰ ਸਾਡਾ ਕੰਮ ਲੱਗ ਗਿਆ ਜਾ ਕੇ ਅੰਬਾਲੇ। ਤੇ ਘਰੋਂ ਕੀ ਕੁਝ ਲੈ ਕੇ ਨਿਕਲੇ? ਕੋਈ ਸ਼ੈ ਨਹੀਂ ਚੁੱਕੀ। ਮਾਲ ਡੰਗਰ ਹੈ ਸੀ ਆਪਣਾ? ਮਾਲ ਡੰਗਰ ਖਾਈ ਸੀ ਸ਼ੁਕਰ ਤਾਂ ਕੋਈ ਛੱਡਦਾ ਉੱਥੇ? ਆਹ ਚੌਕਣੇ ਜਿਵੇਂ ਹੁਣ ਬੰਨੀ ਵਿਆਹ ਚੱਟ ਕੇ ਨਿਕਲ ਗਿਆ। ਬੂਹੇ ਖੁੱਲੇ ਛੱਡੇ ਜਾਂ ਬੂਹੇ ਖੁੱਲੇ ਛੱਡੇ? ਹਾਂਜੀ। ਅੱਛਾ, ਤੁਹਾਨੂੰ ਬਜ਼ੁਰਗੋ ਕੀ ਸੀ ਉਦੋਂ ਯਕੀਨ ਕਿ ਅਸੀਂ ਵਾਪਸ ਆ ਜਾਣਾ ਛੇਤੀ ਜਾਂ ਉਂਝ ਹੀ? ਵਾਪਸ ਨਹੀਂ ਜੀ, ਕੋਈ ਡਰਦੇ ਮਾਰਿਆ ਇਹ ਗੱਲ ਸੀ ਵੀ ਆਹ ਜਿਹੜੀਆਂ ਤਹਿਸੀਲਾਂ ਨੇ ਨਾ, ਜਿਵੇਂ ਹੁਣ ਅਸੀਂ ਗੱਲ ਕਰਨੇ ਪਏ ਹਾਂਜੀ ਵੀ ਆਹ 2 ਦਿਨ ਦਾ 4 ਦਿਨ ਦਾ ਰੌਲਾ ਚੱਪਾ ਹੈ, ਇਹ ਬੰਦ ਹੋ ਜਾਏਗਾ ਤੇ ਫਿਰ ਵਾਪਸ ਆ ਜਾਵਾਂਗੇ ਮੁੜ ਕੇ। ਪਰ ਨਿਕਲਦੇ ਗਾਹਾਂ ਜਿਵੇਂ ਠੋਡਾ ਲੱਗਦਾ ਗਿਆ ਦੇਗਾ ਕੰਪ ਜਾ ਲੱਗੇਗਾ ਅੰਬਾਲੇ। ਅੱਛਾ ਬਜ਼ੁਰਗੋ, ਕਿਹੜੇ ਟਾਈਮ ਨਿਕਲੇ ਸੀ? ਯਾਦ ਹੈ ਵਕਤ? ਰਾਤ ਦਾ ਦਿਨ ਦਾ ਕਿਹੜੇ ਟਾਈਮ? ਅਸੀਂ ਨਿਕਲੇ ਜੀ ਸ਼ਾਮ ਵੇਲੇ ਨਿਕਲੇ ਆ। ਪੈਦਲ? ਪੈਦਲ। ਗੱਡਾ ਵਗੈਰਾ ਲੈ? ਕੋਈ ਸ਼ੈ ਨਹੀਂ ਚੁੱਕੀ, ਕੋਈ ਨਾ ਕੋਈ। ਸਾਰੇ ਘਰ ਦੇ ਇਕੱਠੇ ਨਿਕਲੇ? ਨਹੀਂ ਕੋਈ ਖਿੱਲਰ ਪੁੱਲਰ ਕੇ ਕੋਈ ਕਿਸੇ ਦਾ ਮੂੰਹ ਜਿੱਧਰ ਨੂੰ ਹੋ ਗਿਆ ਉਧਰ ਨੂੰ ਚਲੇ ਗਿਆ। ਫਿਰ ਕੋਈ ਸਾਲ ਕੋਈ ਤੁਹਾਡੇ ਘਰ ਦੇ ਖਾਨਦਾਨ ਜਿਹੜਾ ਸਾਡਾ ਖਾਣਾ, ਸਾਡੇ ਭਰਾ ਸਨ ਜਦੋਂ ਇਕੱਠੇ ਨਿਕਲੇ ਨੇ। ਅਸੀਂ ਕੋਈ ਮੁੰਡੇ ਸਨ 5-7। ਠੀਕ ਹੋ। ਉਹ ਲੱਗਦੇ ਸੀ ਆਪਣੇ ਚਾਚੇ ਤਾਇਆਂ ਦੇ। ਅਸੀਂ 10 ਮੁੰਡੇ ਜਿਹੜੇ ਸੋ ਅਸੀਂ ਨਿਕਲ ਕੇ ਬਾਹਰ ਨਿਕਲ ਗਏ। ਮਗਰੋਂ ਉਹਨਾਂ ਛੱਡ ਕੇ ਚਲੇ ਗਏ। ਜੋ ਨਿਕਲ ਕੇ ਬਾਹਰ ਮਗਰੋਂ ਹਮਲਾ ਹੋ ਗਿਆ ਪਿੰਡ 'ਤੇ। ਅਗਾਂ ਦੇ ਗਾਹਾਂ ਨਿਕਲ ਗਏ। ਫਿਰ ਨਹੀਂ ਪਿੰਡ ਰਾਜ ਨਾਲ ਨਾ ਥੋੜ੍ਹੀ ਦੂਰ ਤੱਕ 3 ਮੀਲ 'ਤੇ ਨਾ 4 ਰਹੇ ਰੌਜ਼ਾ ਸ਼ਰੀਫ ਦਾ। ਅੱਛਾ। ਰੌਜ਼ਾ ਬਾਤਾ ਜਿਵੇਂ ਹੁਣ ਆਪਣਾ ਜਿਵੇਂ ਪੀਰਾਂ ਦੀ ਕਬਰ ਹੁੰਦੀ ਹੈ, ਮੰਨਦੇ ਸਨ ਉਹਨੂੰ ਲੋਕ ਦਰਬਾਰ 'ਤੇ। ਜਿਵੇਂ ਆ ਸੀ ਬੜਾ ਮੇਲਾ ਲੱਗਦਾ, ਜਿਵੇਂ ਹੁਣ ਆ ਨਨਕਾਣਾ ਨਹੀਂ, ਇਸ ਤਰ੍ਹਾਂ ਦੇ ਮੇਲਾ ਲੱਗਦਾ ਸੀ ਉੱਥੇ। ਬਜ਼ੁਰਗ ਸਨ ਵੱਡੇ ਚੋਖੇ, ਕਈ ਬਜ਼ੁਰਗ ਸਨ ਉੱਥੇ। ਪਰ ਜਿਹੜੇ ਉੱਥੇ ਜਾ ਕੇ ਪਹਿਲਾਂ ਲਾਗੇ ਸਾਡੇ ਦੂਜੇ ਜੀ ਜਿਹੜੇ ਸਨ ਉਹ ਨਿਕਲ ਗਏ ਲਾਮੇ। ਅਸੀਂ ਰਾਤ ਰਹੇ ਉੱਥੇ ਜਾ ਕੇ। ਉਹਨਾਂ ਨੂੰ ਕੋਈ ਫਿਕਰ ਪੈ ਗਿਆ, ਜਾੜੇ ਹੋ ਗਏ ਵੀ ਉਹ ਜਿਹਨਾਂ ਵਾਸਤੇ ਨਿਕਲੇ ਤਾਂ ਸਾਡੇ ਨੂੰ ਵਿਛੜ ਗਏ ਨੇ। ਕਬਰਾਂ ਸਾਨੂੰ ਹੁਣ ਮਿਲਣਾ ਕਿ ਮਾਰ ਦੇਣੇ ਨੇ ਕਿ ਬਚਣਾ ਕੀ ਯਾਰ। ਆਹ ਹਾਲ ਸਾਡੇ ਨਾਲ ਉੱਥੇ ਹੋਇਆ। ਜੋ ਗਏ ਨੇ ਫਿਰ ਅੰਬਾਲੇ ਕੰਪ 'ਚ ਚਲੇ ਗਏ। ਪਹਿਲਾਂ ਪਿੰਡ ਜਾ ਕੇ ਬੈਠੇ ਹਾਂ ਨਾ ਸ਼ਹਿਰ ਦੇ ਵਿੱਚ। ਪਿੰਡੋਂ ਜਿੱਥੇ ਤੁਸੀਂ ਕਹਿੰਦੇ ਵੀ ਘਰ ਪਿੰਡ ਦੇ ਪਿੱਛੇ ਹਮਲਾ ਹੋਇਆ ਉਦੋਂ ਨੁਕਸਾਨ? ਪਿੰਡ ਦੇ ਨਹੀਂ ਕੋਈ ਨਹੀਂ ਹੋਇਆ। ਫਿਰ ਇੱਥੇ ਆਇਆ ਇਹ ਵੀ ਇੱਥੋਂ ਨਿਕਲ ਕੇ ਬੱਬਰੀ ਚਲੇ ਗਏ ਵੀ ਚਲੋ ਉੱਥੇ ਕੋਈ ਬਚਾਅ ਹੋਵੇਗਾ। ਨਾਲ ਦੇ ਪਿੰਡਾਂ ਜਾਂਦੇ? ਨਾਲ ਦੇ ਪਿੰਡਾਂ ਜਾਂਦੇ ਰਹੇ ਉੱਥੇ ਚੱਲਦੇ। ਉੱਥੋਂ ਬੱਬਰਾਂ ਵਾਲੇ ਸਾਡੇ ਜਾਣ ਤੋਂ ਪਹਿਲਾਂ ਇਹ ਵੀ ਤਿਆਰ ਹੋ ਗਏ। ਅੱਗੋਂ ਉਹ ਇੱਥੋਂ ਉੱਠਿਆ ਨਸ਼ਹਿਰੇ ਉੱਪਰ ਗਏ। ਸਾਡੇ ਜਾਂਦੇ ਵੀ ਚਲੋ ਉੱਥੇ ਕੋਈ ਸਕੂਨ ਹੋਵੇਗਾ। ਉੱਥੋਂ ਨਿਕਲ ਜਾਂਦੇ ਫਿਰ ਇਸੇ ਤਰ੍ਹਾਂ ਹੀ ਬਿਮਾਰੀਆਂ ਨੂੰ ਕੰਮ ਹੋ ਗਿਆ ਨੂੰ ਨਿਕਲ ਗਿਆ ਵਾਲਿਆਂ ਨੂੰ।
ਜਿਹਨੇ ਮਿਸਾਲ ਤੁਸੀਂ ਦੇ ਰਹੇ ਵੀ ਜਿਵੇਂ ਇੱਥੇ ਹੋਏਗਾ ਬੰਦਾ ਜਾਂਦਾ ਹੈ Yeah. ਉੱਥੋਂ ਪਿੰਡਾਂ ਵਿੱਚ ਨਿਕਲਦੇ ਰਹੇ। ਪਿੰਡਾਂ 'ਚ ਨਿਕਲਦੇ ਰਹੇ ਗਾਹਾਂ ਤੇ ਗਾਹਾਂ, ਜਿੱਥੇ ਜਾਣਾ ਬਾਰਿਸ਼ ਬੇਬਾਹ ਪੈਂਦੀ ਸੀ। ਹਾਂ ਵੀ ਉੱਥੇ ਜਾ ਕੇ ਸਕੂਲ ਹੈ ਆ ਤਹਿਸੀਲ 'ਚ ਜਾਂ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਨਾ ਵੀ ਇੱਥੇ ਜਰਾ ਕੋ ਹੈ ਆ ਸਕੂਲ ਹੈ ਨਾ, ਇੱਥੇ ਆ ਤਹਿਸੀਲ ਜਿਹੜੀ ਹੈ ਇਹਦੇ 'ਚ ਇਹ ਬਹੁਤੀ ਬੇਰਾਮੀ ਹੈ। ਆ ਤਹਿਸੀਲ ਦੂਜੀ ਲੱਗਦੀ ਹੈ ਨਾਲ ਦੀ, ਜਿਵੇਂ ਅਸ਼ੇਪੁਰਾ ਲੱਗਦਾ ਮੈਨੂੰ। ਹਾਂਜੀ ਹਾਂਜੀ ਰੋਕੇ ਟੱਪੀਏ ਦੇ ਪਰਾਂ ਆ ਜਾਂਦਾ ਅਸ਼ੇਪੁਰਾ। ਹਾਂਜੀ ਇੰਨੀ ਕੁ ਦੂਰ ਵੀ ਇਹ ਵਿੱਚ ਰੌਲਾ, ਚਲੋ ਨਿਕਲਦੇ ਹਾਂ ਅਸੀਂ ਰੋਕਿਆਂ ਨੂੰ ਨਿਕਲ ਜਾਂਦੇ ਹਾਂ, ਆ ਟਰਾਲੀਆਂ ਨੂੰ ਉੱਥੇ ਚੱਲ ਕੇ ਆਰਾਮ ਕਰਾਂਗੇ। ਅੱਛਾ ਬਜ਼ੁਰਗੋ, ਤੁਸੀਂ ਜਦੋਂ ਆਪਣੇ ਪਿੰਡੋਂ ਨਿਕਲ ਕੇ ਜਾ ਰਹੇ ਹੋ ਜੀ ਕੰਪ ਰਾਜ ਕਿੱਥੇ ਕਰਕੇ ਲੱਗਾ ਸੀ? ਕੰਪ ਜੇ ਪਿੰਡਾਂ ਦੇ ਵਿੱਚ ਜਾਇਸਾ ਲੱਗਦਾ ਰਿਹਾ, ਫਰਕ ਇੱਥੋਂ ਦੁਨੀਆ ਉੱਠ ਖੜੀ, ਨਸ਼ਹਿਰੇ ਉੱਪੜ ਗਏ, ਨਸ਼ਹਿਰੇ ਵਾਲੇ ਗਾਂ ਮਾੜੀਆਂ ਨੂੰ ਉੱਪੜ ਗਏ। ਕੋਈ 3-4 ਮਹੀਨਾ ਵੱਡਾ ਕੰਪ ਉੱਥੇ ਕੋਈ ਤੁਹਾਨੂੰ ਯਾਦ ਹੈ ਕਿਹੜੀ ਜਗ੍ਹਾ? ਵੱਡਾ ਕੰਪ ਸਾਡਾ ਲੱਗਾ ਜਾ ਕੇ ਅੰਬਾਲੇ। ਅੰਬਾਲੇ ਲੱਗਾ ਸੀ। ਜੀ ਕਿੰਨੀ ਕੁ ਦੁਨੀਆ ਸੀ ਉੱਥੇ? ਉੱਥੇ ਕੋਈ ਸੁਰੇ ਨਹੀਂ ਦੁਨੀਆ ਦਾ ਇੰਨੇ ਕਿਤੇ। ਅੱਛਾ ਤੁਸੀਂ ਜਦੋਂ ਜਾ ਰਹੇ ਹੋ ਪਿੰਡਾਂ ਤੋਂ ਪਿੰਡ, ਦੂਸਰੇ ਪਿੰਡ, ਤੀਸਰੇ ਪਿੰਡ, ਰਾਹ ਦੇ ਵਿੱਚ ਕਿਸੇ ਪਿੰਡ ਦੇ ਹੰਗਾਮਾ ਹੋਇਆ ਕੋਈ ਵੇਖਿਆ ਹੋਇਆ? ਹੰਗਾਮਾ ਇਸ ਤਰ੍ਹਾਂ ਜੀ, ਬਾਰਿਸ਼ ਬੇਬਾਹ ਪੈਂਦੀ ਸੀ। ਹਾਂਜੀ ਬਾਰਿਸ਼ ਰੋਜ਼ ਹੀ ਬਾਰਿਸ਼, ਦਿਨ ਨੂੰ ਵੀ ਰਾਤ ਨੂੰ ਵੀ। ਬਚਾਉਣ ਵਾਲਾ ਤਾਂ ਮੇਰਾ ਰੱਬ ਸੀ, ਤੇ ਉਦੋਂ ਦੁਨੀਆ ਰੱਬ ਬਚਾ ਦੀ ਬਾਰਿਸ਼ ਨੇ। ਕਿਉਂ ਵੱਡੀਆਂ ਗੱਡੀਆਂ ਬਾਰਿਸ਼ ਰਾਮਾ ਦੁਨੀਆ ਨਹੀਂ ਪਈ, ਜਿਵੇਂ ਜਿਵੇਂ ਗਈ ਦੁਨੀਆ ਗਾਹਾਂ ਦੇ ਗਾਹਾਂ ਲੰਘਦੀ ਗਈ। ਅੱਛਾ ਜੀ। ਹਾਂ ਤੁਸੀਂ ਜਦੋਂ ਆ ਰਹੇ ਹੋ ਜੀ, ਰਾਹ ਦੇ ਵਿੱਚ ਕੋਈ ਜ਼ੁਲਮ ਸਤਮੰਜ ਵੇਖਿਆ ਹੋਇਆ, ਕੋਈ ਲਾਸ਼ਾਂ ਲੂਸ਼ਾਂ? ਲਾਸ਼ਾਂ ਦੇਖਦਾ ਜੀ, ਸਾਡੇ ਵਡੇਰੇ ਅਸੀਂ ਬਾਲ ਸਨ, ਜਿਹੜੇ ਵਡੇਰੇ ਸਿਆਣੇ ਸਨ ਨਾ ਸਾਡੇ, ਹਾਂਜੀ ਹਾਂਜੀ ਬੀਬੀਆਂ ਨੂੰ ਜਿੱਥੇ ਹਮਲੇ ਹੁੰਦੇ ਸਨ ਨਾ ਪਏ, ਹਾਂਜੀ ਹਾਂਜੀ ਜਿਹੜੇ ਮਗਰ ਰਹਿ ਗਏ ਜਾਂ ਬੀਬੀਆਂ ਨੂੰ ਫੜਨਾ ਜਾਂ ਜਾਸੀਆਂ ਕਰਨੀਆਂ, ਉਹਨਾਂ ਬੀਬੀਆਂ ਫਿਰ ਉਹ ਨਾ ਹੀ ਆਪਣਾ ਆਪ ਨੂੰ ਉਹ ਬਰਦਾਸ਼ਤ ਕੀਤਾ, ਪਰ ਉਹਨਾਂ ਖੋਜ ਛਾਲਾਂ ਮਾਰ ਗਈਆਂ ਆਪਣੀ ਇੱਜ਼ਤ ਬਚਾਉਣ ਵਾਸਤੇ। ਆਪਣੀ ਇੱਜ਼ਤ ਬਾਦ ਉਹਨਾਂ ਦੇ ਵਿੱਚ ਇੰਨੇ ਹੁੰਦੀ ਸੀ ਪਈ ਉਹਦੇ ਵਿੱਚ ਇੱਜ਼ਤ ਬਾਤ ਇਹਦੇ ਵਿੱਚ। ਆਹੋ ਇਹ ਗੱਲ ਵੀ ਲੱਗੇ ਜਾਂਦੇ ਨੇ, ਅੱਗੋਂ ਹਮਲਾ ਹੋ ਗਿਆ, ਹਮਲੇ ਹੋ ਗਏ ਜਿਵੇਂ ਜਿਵੇਂ ਜਿੱਧਰ ਨੂੰ ਕਿਸੇ ਦਾ ਮੂੰਹ ਹੋ ਗਿਆ, ਕਿਹੜਾ ਪਤਾ ਸੀ ਆਪਣੀ ਜਾਨ ਬਚਾਉਣ ਦੇ ਮਾਰੇ, ਜਿੱਧਰ ਨੂੰ ਮੂੰਹ ਕਰਦੇ ਉੱਧਰ ਨੇ ਰੁਕ ਭੱਜ ਜਾਂਦੇ। ਇੱਦਾਂ ਨਹੀਂ ਵੀ ਹੁਣ ਆ ਹੀ ਰਾਹ ਜਾਂਦਾ ਇੱਧਰ ਨੂੰ ਹੀ ਜਾਣਾ, ਹੁਣ ਇੱਥੇ ਹੋ ਗਿਆ ਜਿੱਧਰ ਮੂੰਹ ਹੁੰਦੇ ਉਧਰ ਨੂੰ ਚੱਲ ਜਾਂਦੇ ਆ, ਉੱਧਰ ਨੂੰ ਭੱਜ ਕਿਉਂਕਿ ਜਾਣਾ। ਰਸਤੇ ਦਾ ਪਤਾ ਕੋਈ ਨਹੀਂ, ਰਸਤੇ ਦਾ ਪਤਾ ਕੋਈ ਨਹੀਂ ਵੀ ਜਾਣਾ ਕਿੱਧਰ। ਜਿੱਧਰ ਮੂੰਹ ਤੇ ਉੱਥੇ ਤਾਂ ਹੀ ਘੁੰਮਦੇ ਰਹੇ ਨੇ, ਮਹੀਨਾ ਲੱਗ ਗਿਆ ਉੱਥੇ। ਕਣੀਆਂ ਇਸੇ ਤਰ੍ਹਾਂ ਹੀ ਆ। ਹਾਂਜੀ ਹਾਂਜੀ। ਅੱਛਾ ਫਿਰ ਰਸਤੇ ਵਿੱਚ ਹਮਲਾ ਤਾਂ ਨਹੀਂ ਹੋਇਆ ਤੁਹਾਡੇ ਕਾਫਲੇ ਤੇ ਕਿਤੇ? ਹੁੰਦੇ ਰਹੇ ਨੇ ਜਾਂ ਦਮ ਹੁੰਦੇ ਰਹੇ ਨੇ, ਸਾਡੇ ਤੇ ਅੱਲਾਹ ਪਾਕ ਦਾ ਬਚਾ ਹੀ ਰਿਹਾ ਕੋਈ ਥੋੜ੍ਹਾ ਬਹੁਤਾ। ਹਾਂ ਪਤਾ ਲੱਗ ਗਿਆ ਵੀ ਹੁਣ ਸਾਡਾ ਮੂਹਰਲਾ ਹਿੱਸਾ ਜਿਹੜਾ ਇੱਥੇ ਹੈ, ਦੂਜਾ ਹਿੱਸਾ ਸਾਡਾ 4 ਮੀਲ ਅੱਗੇ ਹੈ, ਫਰੂਕਾਬਾਦ ਕਰ ਲਾਇਆ ਇਹਨੇ ਵੀ, ਜਿਹੜਾ ਪਿਛਲਾ ਹਿੱਸਾ ਹੈ ਉਹ ਅਗਲੇ ਨੇ ਉੱਠ ਬੜਾ, ਜਿਹੜਾ ਪਿਛਲਾ ਹਿੱਸਾ ਉੱਥੇ ਉੱਪਰ ਜਾਣਾ। ਐਡਾ ਵੱਡਾ ਸੀ, ਐਡਾ ਲੰਬਾ 10 ਮੀਲ ਤੱਕ, 10 ਮੀਲ ਲੱਖਾਂ ਹਿਸਾਬ ਨਾਲ। ਜੀ ਤੇ ਰਾਜ ਖਾਣ ਪੀਣ ਦਾ ਕੀ ਇੰਤਜ਼ਾਮ? ਕੋਈ ਖਾਣ ਪੀਣ ਦਾ ਨਹੀਂ, ਜਿੱਥੋਂ ਅੱਲਾ ਪਾਕ ਦਿੰਦਾ ਸੀ ਪਿਆ। ਪਾਣੀ ਪੂਣੀ ਕਿੱਥੋਂ ਪੀਂਦੇ? ਪਾਣੀ ਬਸ ਉੱਥੇ ਖੂਹ ਦੇ ਵਿੱਚ ਵੱਧਦੇ ਲੋਕ ਦੇ, ਤੇ ਖੂਹ ਦੇ ਵਿੱਚ ਜਾ ਕੇ ਲੋਕਾਂ ਨੇ ਦਵਾਈਆਂ ਪਾ ਦਿੱਤੀਆਂ ਵੀ ਪਾਣੀ ਨਾ ਪੀਣ, ਜ਼ਹਿਰ ਪਾਤਾ, ਜ਼ਹਿਰ ਪਾ ਦਿੱਤੇ ਛੱਪੜਾਂ 'ਚ। ਛਪੜੀਆਂ ਦੇ ਪੀਂਦੇ ਪਾਣੀ? ਬਸ ਅੱਲਾ ਪਾ ਕੇ ਦਿੰਦਾ, ਤੈਨੂੰ ਆਖਿਆ ਨਹੀਂ ਬਾਰਿਸ਼ਾਂ ਦਾ ਪਾਣੀ ਜਿੱਥੇ ਲੱਭ ਗਿਆ ਪੀ ਲੈ, ਨਾ ਲੱਭਿਆ ਤਾਂ ਵੀ ਅੱਲਾ ਹੋ ਗਿਆ ਨਾ, ਜਿੱਥੇ ਖਲੋਤਾ ਹੁੰਦਾ ਸੀ ਥੋੜਾ ਉੱਥੇ ਪੀ ਲੈਣਾ। ਨਿਕਲ ਜਾਣਾ ਸਿਆਣੇ ਬੰਦੇ ਨੇ, ਦੂਰ ਨੇੜੇ ਲੰਘ ਕੇ ਪਾਸੇ ਦੇ ਪਾਸੇ ਪਾਰੇ ਲੱਗੇ ਪਏ ਤੇ ਬੰਦੇ ਨਹੀਂ ਸਨ ਜਾਣ ਦੇ ਕਾਫਲੇ ਨੂੰ। ਜਮਾਤ ਦੁਨੀਆ ਜਾਂਦੀ ਹੈ 10 ਪੈਲੀਆਂ ਦੇ ਕਰ ਸਮਝ ਲੈ ਅੱਜ, ਜਿਵੇਂ ਆਪਣੀ ਨਾਰ ਹੈ, ਇੰਨਾ ਲੰਮਾ ਕਾਫਲਾ ਜਾ ਰਿਹਾ ਛੱਡ ਕੇ 4 ਚੁਫੇਰੇ ਹੇਠੋਂ ਉੱਤੋਂ ਬਾਹਰ ਗੱਡੀਆਂ ਦੇ। ਗੱਡੀਆਂ ਦੇ ਵੀ ਦੁਨੀਆ ਬੈਠੀ ਆਈ ਹੈ, ਗੱਡੀ ਲੱਗੀ ਹੈ ਉੱਥੇ, ਉਹ ਰਾਹ 'ਚ ਆ ਕੇ ਵੱਡੀ ਟੁੱਕੀ ਗਈ ਹੈ ਟ੍ਰੇਨ। ਅੱਛਾ ਜੀ। ਉੱਥੋਂ ਫਿਰ ਉਹ ਟ੍ਰੇਨ ਵੱਡੀ ਟੁੱਕੀ ਗਈ ਹੈ। ਵੱਡੀ ਸੀ ਟੁੱਕੀ ਸੀ ਪਤਾ? ਹੁਣ ਉਹ ਪੁੱਲ ਪੱਟ ਕੇ ਜੀ ਰਾਹ 'ਚ ਤਕਰੀਬਨ ਦੱਸ ਦੇਣਾ ਵੀ ਇਹਦੇ ਸ਼ਹਿਰ ਦੇ ਲਾਗੇ ਤੱਕ ਆ ਇੱਥੇ ਜਿਹੜਾ ਨਾ ਸੈਟ ਦੀ ਆਪਣੀ ਇਹਦੇ ਪਿਛੇ ਹੀ ਹੋ ਗਿਆ ਦਾ ਹਾਦਸਾ ਹੈ। ਇਹ ਉਹਦੇ ਤੋਂ ਬਾਰਡਰ ਤੇ ਆਉਣ ਤੋਂ ਪਹਿਲਾਂ? ਬਾਰਡਰ ਤੇ ਆਉਣ ਤੇ ਪਹਿਲਾਂ ਨਾ ਜਦੋਂ ਪਾਕਿਸਤਾਨ ਬਣਨ ਲੱਗਾ, ਇੱਥੋਂ ਪਿੱਛੇ ਹੀ ਆ ਕੇ ਨਾ ਕੋ ਨਾਰ ਤੀ, ਉੱਥੇ ਆ ਕੇ ਉਹ ਗੱਡੀ ਰੁਕ ਗਈ, ਉੱਥੇ ਮੁਲਕ ਪੈ ਗਿਆ, ਉੱਥੇ ਹਮਲਾ ਹੋ ਗਿਆ। ਨਾਰ ਦੇ ਉੱਤੇ ਉਹਨਾਂ ਕੋਲ ਸ਼ੈ ਸੁੱਟ ਕੇ ਤੇ ਰੁਕਿਆ ਹੋਣਾ ਨਾ, ਮਾ ਗੱਡੀ 'ਚ ਬੰਦ ਕਰਾ ਦਿੱਤੀ ਉਹਨਾਂ ਨੇ, ਉਹਨਾਂ ਦਾ ਅੱਛਾ ਨਹੀਂ ਗੱਡੀ ਲੈਣਾ ਹੁੰਦੀ ਨਹੀਂ ਚੱਲੀ। ਹਾਂਜੀ ਹਾਂਜੀ। ਅੱਗੇ ਬੋਲਦਾ ਉੱਥੇ ਗੱਡੀ ਡੱਕੀ ਗਈ, ਅੱਛਾ ਗੱਡੀ ਹੋ ਕੇ ਉਹਨਾਂ ਨੇ ਹਮਲਾ ਕਰਤਾ, ਉੱਥੇ ਦੁਨੀਆ ਬੜ ਟੁੱਕਦੀ ਸਾਰੀ, ਗੱਡੀ ਸਾਰੀ ਵੱਢ ਦਿੱਤੀ। ਬੜੀ ਫਿਰ ਤੁਸੀਂ ਕਿੱਥੋਂ ਦੀ ਬਾਰਡਰ ਕਰਾਸ ਕੀਤਾ?
ਫਿਰ ਉਹ ਬਾਅਦ ਦੇ ਵਿੱਚ ਗਾਫਲਾ ਜਿਹੜਾ ਸੀ ਨਾ ਉਹ ਫਿਰ ਡਰਦੇ ਲੋਕ ਗੱਡੀਆਂ 'ਤੇ ਨਹੀਂ ਚੜ੍ਹੇ, ਟ੍ਰੇਨ 'ਤੇ ਨਹੀਂ ਲੋਕ ਚੜ੍ਹਿਆ, ਫਿਰ ਗਾਫਲਾ ਟੁੱਟਿਆ ਉੱਥੋਂ ਪੈਦਲ। ਤੁਸੀਂ ਟ੍ਰੇਨ 'ਤੇ ਬੈਠੇ ਹੋ? ਨਹੀਂ, ਪੈਦਲ ਹੀ ਸੀ ਤੁਸੀਂ? ਅਸੀਂ ਪੈਦਲ ਆਏ ਹਾਂ ਬਾਅਦ ਦੇ ਵਿੱਚ। 2 ਜਾਂ 4 ਦਿਨ ਬਾਅਦ ਨਾ ਜਦੋਂ ਗੱਡੀ ਵੱਢੀ ਗਈ ਨਾ, ਫਿਰ ਲੋਕ ਡਰਦੇ ਨਹੀਂ ਉਹਦੇ ਪਰ ਚੜ੍ਹੇ, ਪਰ ਹੁਕਮ ਹੋ ਗਿਆ ਵੀ ਤੁਸੀਂ ਪੈਦਲ ਜਾਓ। ਫਿਰ ਉੱਥੋਂ ਉਹ ਜਿੰਨਾ ਕੁ ਵੀ ਕੰਮ ਪਏ ਸੀ, ਲੱਖ ਦਾ ਸੀ, 2 ਦਾ ਤੁਹਾਨੂੰ ਪਤਾ, ਉਵੇਂ ਦੁਨੀਆ ਫਿਰ ਪੈਦਲ ਤੁਰ ਪਈ। ਜਿਹਦੇ ਕੋਲ ਗੱਡਾ ਦਾ ਗੱਡਾ ਜੋੜ ਲਿਆ, ਨਹੀਂ ਲੋਕਾਂ ਨੇ ਆਪਣਾ ਆਪਣਾ ਕਿਹੜਾ ਕੋਈ ਚਾਹੇ ਸੀ ਚੁੱਕਣ ਵਾਲੀ, ਆਪਣਾ ਕੱਪੜਾ ਚੁੱਕਿਆ ਜਾਂ ਕਿਸੇ ਕੋਲ ਖੇਸ ਪਾਉਣਾ, ਆਪਣਾ ਮੋਢੇ ਦੇ ਧਰੇ 'ਤੇ ਤੁਰ ਪਏ। ਅੱਗੋਂ ਰੋਜ਼ੀ ਦਾ ਰਾਜ ਮੇਰਾ ਮਾਲਕ ਦਾ ਜਿੱਥੇ ਦੇਖਿਆ ਉੱਥੇ ਦੇ ਦਿੰਦਾ ਤਾ। ਇੱਥੇ ਬਾਰਡਰ ਕਿਹੜੇ ਥਾਂ ਤੁਸੀਂ ਕ੍ਰਾਸ ਕੀਤੇ? ਪਾਕਿਸਤਾਨ ਕਿੱਥੋਂ ਦਾਖਲ ਹੋਏ ਸੀ? ਆਹ 7 ਦਰਿਆ ਜਿੱਥੇ ਲੱਗਦੇ ਸੀ, ਸਤਲੁਜ? ਸਤਲੁਜ ਦਰਿਆ ਜਦੋਂ ਨਹੀਂ, ਟੱਪੇ। ਤੁਸੀਂ ਮਤਲਬ ਮੇਰਾ ਕਹਿਣ ਦਾ ਮਕਸਦ ਇਹ ਕਿ ਪਤਨ ਬੇੜੀਆ ਰਾਹ ਕ੍ਰਾਸ ਕੀਤਾ? ਨਹੀਂ ਦਰਿਆ ਕੇ ਪੁਲ ਥਾਂ ਦੀ? ਪੋਰਟੋ ਜੀ ਸਹੀ। ਬੇੜੀਆਂ ਤੇ ਮੁਲਕ ਕਿੱਥੇ ਪੂਰਾ ਹੁੰਦਾ ਤਾ। ਨਹੀਂ, ਕਈ ਜਗ੍ਹਾ ਪਤਨਾਂ ਤੇ ਲੱਗੀਆਂ ਹਨ ਨਾ ਹਾਂ, ਬੇੜੀਆਂ, ਨਹੀਂ ਕ੍ਰਾਸ ਕਰਦੇ ਰਹੇ ਥੋੜ੍ਹੇ ਬਹੁਤੇ। ਨਹੀਂ, ਇਹ ਸਿੱਧੀ ਲਾਈਨ ਆਈ ਹੈ ਜਿਹੜੀ ਆਹ ਨਹੀਂ ਆਪਣੀ ਆਹ ਲਾਈਨ ਆਉਂਦੀ ਅਜੇ ਵੀ ਹੈ, ਪੁਰਾਣੀ ਗੱਡੀ ਦੀ ਲਾਈਨ ਜਿਹੜੀ ਹੈ ਆ, ਜਿਹੜੀ ਹੁਣ ਆਪਣੇ ਕੋਲੋਂ ਜਾਂਦੀ ਆ ਨਾ, ਆ ਜਿਹੜੀ ਨਹੀਂ ਰਾਜ ਨਹਿਰਾਂ ਨੂੰ ਖੋੜੀ ਆ ਰਹੀ ਹੈ, ਸਮਝ ਲਾ ਆਹ ਕਰਦਾ ਕੰਮ ਹੋ ਗਿਆ ਨਹੀਂ। ਇਹ ਗੱਡੀ ਦੀ ਲਾਈਨ ਜਿਹੜੀ ਆ ਛਰ ਗਏ, ਇਹ ਦਿੱਲੀ 'ਤੇ ਆਉਂਦੀ ਹੈ, ਇੰਨੇ ਫਰਕ ਅੱਗੇ ਤੁਸੀਂ ਸੁਣਾਉਂਦੇ ਹੋ ਕਿ ਰਾਹ ਜਦੋਂ ਆਂਡੇ ਇੱਕ ਨਹਿਰ ਦੱਸਿਆ, ਉਹ ਨਹਿਰ 'ਤੇ ਆਏ ਸੀ, ਅਤੇ ਉੱਥੇ ਕੀ ਵੇਖਿਆ ਤੁਸੀਂ? ਨਹਿਰ ਦੇ ਵਿੱਚ ਲਾਸ਼? ਨਹਿਰ ਦੇ ਉੱਤੇ ਜੇ ਨਹਿਰ ਦੇ ਉੱਤੇ ਕਿਤੇ ਉਹ ਜਿਹੜਾ ਜਦੋਂ ਅਸੀਂ ਕੰਪ ਦੇ ਵਿੱਚ ਵੜੇ ਨਾ, ਜਿੱਦਾਂ ਦੁਨੀਆ ਵੱਡੀ ਟੁੱਕੀ ਸੀ ਨਾ, ਹੁਣ ਅਸੀਂ ਦੇਖਦੇ ਤੇ ਪਏ ਬੰਦੇ ਉੱਪਰ ਦੇ ਉੱਤੇ ਲੰਘ ਕੇ ਜਦੋਂ ਵੜੇ ਨਾ ਸ਼ਹਿਰ ਦੇ ਵਿੱਚ ਆ ਕੇ, ਜੋ ਕਿਸੇ ਕੁਹਾੜੀ ਸੀ, ਆਹੀ ਹਥਿਆਰ ਸਨ ਉਦੋਂ, ਕੁਹਾੜੀ, ਬਲਮ, ਕੁਹਾੜੀ, ਤਲਵਾਰ, ਛਵੀਆਂ, ਇਹ ਲੋਕਾਂ ਕੋਲ ਹਥਿਆਰ ਸਨ। ਆਹ ਦੂਜੀ ਬੰਦੂਕ ਵਾਲੇ ਦਾ ਹਿਸਾਬ ਹੀ ਕੋਈ ਨਹੀਂ ਸੀ। ਸਹੀ। ਪੁਰਾਣੇ ਬੰਦੇ ਕੋਲ ਰੱਬ ਉੱਥੇ ਗਏ ਨੇ, ਫਿਰ ਉਹਨਾਂ ਉੱਥੋਂ ਜਮ੍ਹਾਂ ਕਰਾ ਦੀਆਂ। ਪਰ ਲੋਕ ਡਰ ਗਏ ਵੀ ਜਿਹੜਾ ਅਸਾਂ ਡੰਡਾ ਸੋਟਾ ਵੀ ਜਮ੍ਹਾਂ ਕਰਾ ਦਿਆ ਕਰ ਸਾਡੇ, ਇਹ ਸਾਡੇ ਨਾਲ ਕਰੇ ਕੀ ਬਣਨਾ ਕੀ ਨਹੀਂ ਬਣਨਾ, ਅੱਧਾ ਨੂੰ ਪਤਾ। ਉੱਥੇ ਫਿਰ ਕੰਪ ਲੱਗਿਆ ਕੋ ਜਿਹੜਾ ਰਾਸ਼ਨ ਦਿੰਦੇ ਸਨ, ਫਿਰ ਜੋ ਸ਼ਹਿਰ ਦੇ ਵਿੱਚੋਂ ਲਾ ਕੇ ਬਿਮਾਰੀ ਫੈਲ ਗਈ, ਫਿਰ ਖੁੱਲ੍ਹੀ ਜਗ੍ਹਾ ਦੀ ਬਾਹਰ ਕੋਈ 10 ਪੈੜੀਆਂ ਜਾ ਕੇ ਦੋਵਾਂ ਗੱਡੀਆਂ ਦੇ ਦੋਵਾਂ ਲਾਈਨਾਂ ਦੇ ਵਿਚਕਾਰ ਪੱਕੀ ਵੀ ਦੀ ਲਾਗੀ ਦੇ ਵਿੱਚ ਗੱਡੀ ਵੀ ਦੀ ਲਾਈਨ ਵੀ ਸੀ, ਉਹਦੇ ਵਿੱਚ ਫਿਰ ਥਾਂ ਦਾ ਜਿਵੇਂ ਇੱਥੋਂ ਬੱਬਰ ਕਰਦਾ, ਇੰਨੇ ਥਾਂ 'ਚ ਨਸ਼ਹਿਰਾ ਕਰਦਾ ਨਾ, ਬੱਬਰ ਨੇ ਨਸ਼ਹਿਰਾ ਕਰਦਾ, ਢੁੰਡਿਆਲ ਕਰਦਾ, ਨਿੱਠਰ ਕੇ ਕਰ ਲਾ 8-10 ਕਿਲੋਮੀਟਰ। ਹਾਂ, ਇੰਨੇ ਥਾਂ ਦੇ ਵਿੱਚ ਫਿਰ ਦੁਨੀਆ ਅੰਦਰ ਸ਼ਹਿਰੋਂ ਕੱਢ ਕੇ ਨਾ, ਫਿਰ ਉਹਦਾ ਬਾਹਰ ਕੰਪ ਲੱਗ ਗਿਆ। ਫਿਰ ਉਹਨਾਂ ਜਾਣਾ ਸਾਡੇ ਦੁਆਲੇ, ਫਿਰ ਪਹਿਲਾਂ ਲੱਗ ਗਿਆ ਗੋਰਖਿਆਂ ਦਾ, ਗੋਰਖਾ ਫੌਜ ਸੀ ਜੋ ਇਹਨਾਂ ਨੇ ਤਾਂ ਮਦਦ ਕਰਦੇ ਉਹਨਾਂ ਦੇ, ਗੋਰਖੇ ਜਿਹੜੇ ਸਨ ਟੋਪੀਆਂ ਹੁੰਦੀਆਂ, ਨਿਸ਼ਾਨ ਜੀ ਬਹੁਤ ਸਨ। ਜਿਹੜਾ ਬਾਹਰ ਨਿਕਲਿਆ ਉੱਥੇ ਜਾ ਮਾਰਨਾ ਪੈਰ ਛੱਡ ਦੇਣਾ, ਕਿਹੜਾ ਪੁੱਛਣਾ ਤਾਂ ਕਦੇ। ਬੜੀਆਂ ਦੁੱਖ ਮੁਸੀਬਤਾਂ ਤੁਸੀਂ ਵੇਖੀਆਂ? ਬੜਾ ਅੱਲਾ ਪਾਕ ਨਾ ਹੀ ਦਿਖਾਵੇ ਜੋ ਕਿਸੇ ਨੂੰ ਬੜੇ ਨਸੀਬ। ਅੱਛਾ, ਹਜੇ ਵੀ ਬਾਬੇ ਤੁਹਾਨੂੰ ਉਹ ਵੇਲਾ ਯਾਦ ਆਉਂਦਾ ਸਾਰਾ? ਅੱਖਾਂ ਨਾਲ ਵੇਖਿਆ ਉਹਦਾ ਜਿਸ ਵਕਤ ਹੁਣ ਅਜੇ ਸਾਡੇ ਉਹ ਗੱਲ ਹੁੰਦੀ ਹੈ ਨਾ, ਗੱਲ ਨੂੰ ਦੱਸਿਆ ਨਹੀਂ ਵੀ ਸਾਨੂੰ ਇੰਨਾ ਹੀ ਕੋਈ ਯਾਦ ਹੈ, ਜਿਵੇਂ ਹੁਣ ਰਾਤ ਨੂੰ ਖਾਬ ਆ ਜਾਂਦੀ, ਸਵੇਰੇ ਭੁੱਲ ਵੀ ਜਾਈਦਾ ਵੀ ਰਾਤੀ ਕਿਹੜੀ ਖਾਬ ਆਈ ਦੀ। ਸਾਨੂੰ ਅਜੇ ਵੀ ਉਹ ਨਸੀਬਤ ਬਾਜ ਰਾਤ ਨੂੰ ਖਾਬ 'ਚ ਦਿਖਦੀ ਜੋ ਸਾਡੇ ਨਾਲ ਬੀਤਿਆ, ਜੋ ਕੋਈ ਸਾਡੇ ਨਾਲ ਉਦੋਂ ਬੀਤਿਆ ਨਾ, ਉਹ ਸਾਨੂੰ ਅਜੇ ਵੀ ਨਸੀਬਤਾਂ ਯਾਦ ਆਉਂਦੀਆਂ ਨੇ। ਜਿਵੇਂ ਹੁਣ ਆਹ ਬਾਗ ਨੇ ਅੱਲਾ ਬਾਗ ਮਾਫੀ ਦੇਵੇ, ਇਹਨਾਂ ਵਾਸਤੇ ਇਹੋ ਜਿਹੇ ਬਾਲ ਸਾਡੇ ਵਡੇਰੇ ਜਿਹੜੇ ਸਨ, ਸਾਨੂੰ ਇਹ ਨਿਕਲੇ ਨਾ ਆਪਣਾ ਦੀਨ ਲੈ ਕੇ ਪਿੰਡਾਂ 'ਚੋਂ, ਵਿਚਾਰ ਉੱਧਰ ਨੂੰ ਜਾਣਾ ਵੀ ਇੱਥੇ ਹੁਣ ਸਿੱਖਾਂ ਨੇ ਉੱਠ ਜਿਹੜੇ ਸਿੱਖ ਹੋ ਗਏ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਹੈ। ਲੋਕ ਜਿਹੜਾ ਰਹਿ ਗਿਆ ਨਾ ਪਿੱਛੇ, ਉਹ ਰਹੇ ਵੀ ਹਨ ਬਥੇਰੇ ਸਿੱਖ ਬਣਾਏ ਨੇ, ਫਿਰ ਉਹਨਾਂ ਨੇ ਜੋ ਪਿੰਡ ਦਾ ਤਾਂ ਨਹੀਂ ਕੁਛ ਰਿਹਾ ਨਾ, ਕੋਈ ਨਹੀਂ, ਸਾਰੇ ਆ ਗਏ ਪਿੰਡ, ਸਾਰੇ ਆ ਗਏ, ਬੱਚਾ ਧੀ ਕੁੜੀ ਬੱਚਾ ਨਾ, ਕੋਈ ਨਹੀਂ, ਸਭ ਆ ਗਏ, ਅੱਲਾ ਦਾ ਸ਼ੁਕਰ ਸਾਡੇ। ਅੱਛਾ, ਇੱਥੇ ਆਣ ਕੇ ਤੁਸੀਂ ਫਿਰ ਇੱਥੇ ਪਿੰਡ 'ਚ ਆ ਗਏ ਸਿੱਧੇ ਉੱਥੋਂ? ਨਹੀਂ ਜੀ, ਅਸੀਂ ਇੱਥੋਂ ਲਾਹੌਰ ਆ ਗਏ, ਲਾਹੌਰੋਂ ਗਏ ਅਸੀਂ ਗੁਜਰਾਤ ਤੋਂ ਫਿਰ ਅਸੀਂ ਬੜੇ ਥਾਵਾਂ 'ਤੇ ਫਿਰ ਇੱਥੇ ਆ ਕੇ ਵੀ ਖੱਜਲ ਹੋਏ, ਘੁੰਮਦੇ ਗੁਜਰਾਤ ਚਲੇ ਗਏ। ਤੇਰੇ ਗਾँव ਪਾੜਿਆਂ ਵਾਲੀ ਪਿੰਡ ਆ, ਉੱਥੇ ਰਹਿ ਗਏ 4 ਦਿਨ, ਮਹੀਨਾ ਕੁ। ਅੱਗੇ ਪਿੰਡ ਹੀ ਨਹੀਂ ਚੰਗਾ ਜੀ, ਇੱਥੇ ਬਾਹਰ ਮੇਰੇ ਜ਼ਮੀਨ ਦੀ ਦੱਬਾਂ ਜਿਹੀਆਂ ਹੈ ਸਨ, ਖੂਹਾਂ ਦੀ ਬਾਈ ਦੀ ਖੂਹਾਂ ਸਨ ਉਦੋਂ, ਟਿੰਡਾਂ ਦੀਆਂ ਅੱਜ ਦਾ ਕੁੜੀਆਂ ਹੋਈਆਂ ਮਿੱਟੀ ਦੀਆਂ ਟਿੰਡਾਂ,
ਉਹ ਲੋਕ ਪਾਉਂਦੇ ਸਨ ਅਚਰਾ ਖੜੇ ਸਨ ਵੱਡੇ ਵੱਡੇ ਲੱਕੜ ਦੇ ਉਹ ਛੱਡੀਆਂ ਲੋਕ ਜੋੜਦੇ ਸਨ ਕਹਿੰਦੇ ਵੀ ਟੀ ਟੀ ਸਾਰੀ ਰਾਤ ਹੁੰਦੀ ਸੀ ਪਈ ਉਹ ਬਾਜੇ ਵੱਜਦੇ ਨੇ ਪਏ ਉੱਥੋਂ ਨਿਕਲੇ ਫਿਰ ਪਿਛਾ ਨੂੰ ਆਉਂਦੇ ਆਉਂਦੇ ਇੱਥੇ ਆ ਗਏ ਗੁਜਰਾਂ ਵਾਲੇ ਇੱਥੇ ਕੰਮ 'ਤੇ ਰਹੇ ਮਹੀਨਾ 2 ਮਹੀਨੇ ਫਿਰ ਨਿਕਲ ਗਏ ਸਿਆਲਕੋਟ ਨੂੰ ਉੱਧਰ ਹਾੜੀ ਦਾ ਬਾਲਾ ਆ ਗਿਆ ਉੱਥੇ ਵੀ ਕੋਈ 4 ਮਹੀਨਾ 20 ਦਿਨ ਉਹ ਪਾਸੇ ਵੀ ਲਾਇਆ ਫਿਰ ਪੱਟ ਕੇ ਇੱਥੇ ਆ ਗਏ ਕੰਮ 'ਤੇ ਗੁਜਰਾਂ ਵਾਲੇ ਉੱਥੋਂ ਆਉਂਦੇ ਆਉਂਦੇ ਵਿੱਚ ਜਿੱਥੇ ਮੁਕੱਦਰ ਸਨ ਫਿਰ ਦਾਣਾ ਪਾਣੀ ਦਾ ਫਿਰ ਸਾਨੂੰ ਇੱਥੇ ਆ ਕੇ ਫਿਰ ਇੱਥੇ ਆਇਆ ਤੀਜੇ ਚੌਥੇ ਥਾਂ 'ਤੇ ਹਾਂ ਜਾਗੋ ਵਾਲਾ ਆ ਕੇ ਫਿਰ ਇੱਥੇ ਆਣ ਕੇ ਫਿਰ ਤੁਸੀਂ ਕੋਈ ਗਿਆ ਪਿੰਡ ਆਪਣੇ ਵਾਪਸ ਨਹੀਂ ਜੀ ਕੋਈ ਵੇਖਣ ਵਾਸਤੇ 47 ਤੋਂ ਬਾਅਦ ਨਹੀਂ ਕੋਈ ਕੋਈ ਪੂਰੇ ਪਿੰਡ ਦਾ ਨਹੀਂ ਕੋਈ ਵੀ ਗਿਆ ਕੋਈ ਨਹੀਂ ਗਿਆ ਬਸ ਤਿਆਰ ਹੀ ਹੁੰਦੇ ਰਹਿਣੇ ਪਿਛਲੇ ਪਾਸੇ ਦੇਖੇ ਕਹਿੰਦੇ ਉਹ ਪਰਮਿਟ ਬਣਦਾ ਜੀ ਫਲਾਣੀ ਚੀਜ਼ ਬਣਦੀ ਬਜ਼ੁਰਗ ਸਨ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਤਾਂ ਉਹਨਾਂ ਕਿ ਸਾਡੇ ਪਾਕਿਸਤਾਨ ਬਣਾਉਣ ਦਾ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਕੀ ਤੁਸੀਂ ਕੀ ਤੁਹਾਡੇ ਜਨ ਮਤਲਬ ਪਾਕਿਸਤਾਨ ਸਾਡਾ ਪਾਕਿਸਤਾਨ ਹੋਣ ਦਾ ਵੀ ਚਲੋ ਅੱਲਾ ਪਾਕ ਦਾ ਜਿਹੜਾ ਹੁਕਮ ਦਾ ਉਹ ਪੂਰਾ ਹੋ ਗਿਆ ਦੀਨ ਦੁਨੀਆ ਇਹਦੇ ਵਾਸਤੇ ਹੀ ਆਏ ਤੇ ਸਾਡੇ ਵਾਸਤੇ ਤਾਂ ਫਾਇਦਾ ਹੀ ਹੋਇਆ ਮਾਣ ਵਾਸਤੇ ਆਏ ਨੇ ਤਾਂ ਬੱਚੇ ਕੋ ਆਏ ਨੇ ਜੋ ਉੱਥੇ ਕਰਨੇ ਨੇ ਫਿਰ ਉੱਥੇ ਨਾ ਹੀ ਨਿਕਲਦੇ ਫਿਰ ਫਾਇਦਾ ਤਾਂ ਇਸੇ ਮਾਰੇ ਹੋਇਆ ਨਾ ਫਿਰ ਅੱਲਾ ਪਾਕ ਦੇ ਮੁਸਲਮਾਨਾਂ ਵਿੱਚ ਆ ਪਾਕ ਦੇ ਧਰਤੀ ਦੇ ਤਾਂ ਕੋਈ ਦੁਨੀਆ ਦਾ ਫਿਰ ਆਪਣਾ ਹਥਿਆਰ ਹੈ ਨਾ ਤੇ ਨੁਕਸਾਨ ਕੀ ਹੋਇਆ ਨੁਕਸਾਨ ਆਈ ਹੈ ਵੀ ਜੋ ਕੁਛ ਹੈ ਸੀ ਜब ਆਪਣੇ ਕੱਪੜੇ ਲੈ ਕੇ ਆ ਗਏ ਹਰ ਚੀਜ਼ ਪਿੱਛੇ ਦੇ ਪਿੱਛੇ ਹੀ ਰਹਿ ਗਈ ਮਾਲ ਡੰਗਰ ਘਰ ਬੂਆ ਜਿਵੇਂ ਭਰਿਆ ਭਰਾਇਆ ਜਿਵੇਂ ਹੁਣ ਟੋਲਾ ਮਾਵੀ ਦੇ ਵਿੱਚ ਅਸੀਂ ਬੈਠੇ ਹਾਂ ਐਵੇਂ ਉੱਠ ਕੇ ਨਿਕਲ ਗਏ ਜਿਵੇਂ ਘਰ ਹਰ ਚੀਜ਼ ਪਈ ਐਵੇਂ ਛੱਡਤੀ ਨਾਜ਼ਰੀਨ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਨੇ ਅਗਲੀ ਵੀਡੀਓ ਅੱਲਾਹ ਹਾਫਿਜ਼।